ਹਰਪਾਲ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨੇ ਭਰਾਵਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਰਮਨ ਭਾਜੀ, ਹਰਜੋਤ ਭਾਜੀ ਤੇ ਰਾਜਕਿਰਨ ਭਾਜੀ, ਆਪਾਂ ਸਾਰਿਆਂ ਨੇ ਗੱਲਾਂ ਕਰਦੇ ਹਾਂ, ਪਰ ਇੱਕ ਮੈਂ ਥੋੜਾ ਜਿਹਾ ਟੌਪਿਕ ਗੱਲ ਕਰਨਾ ਚਾਹੁੰਦਾ, ਜਿਹੜੀ ਆਪਾਂ ਆਮ ਡਿਸਕਸ ਆਪਸ ਵਿੱਚ ਹੀ ਆਪਾਂ ਆਪਣੇ ਟਰੱਕਿੰਗ ਵਾਲੇ ਬੰਦੇ ਆਪਾਂ ਕਰਦੇ ਹਾਂ ਆਪਸ ਵਿੱਚ ਹੀ। ਇਹ ਟਰੱਕਿੰਗ ਦਾ ਫਿਊਚਰ ਜਿਹੜਾ ਨਾ, ਉਹ ਕੁਛ ਹੁਣ ਗਾਂਹ ਫਿਊਚਰ ਠੀਕ ਨਹੀਂ ਹੈਗਾ ਜੋ ਸਾਨੂੰ ਲੱਗ ਰਿਹਾ। ਰਮਨ ਭਾਜੀ ਵੀ ਸ਼ਾਇਦ ਐਗਰੀ ਹੋਣਗੇ ਵੀ ਗਾਂਹ 2-4 ਸਾਲ 5 ਸਾਲ ਟਰੱਕਿੰਗ ਥੱਲੇ ਜਾਊਗੀ, ਹੋਰ ਜਾਊਗੀ, ਆਈ ਡੋਂਟ ਨੋ ਕਿੰਨਾ ਜਾਊਗੀ। ਔਰ ਸਾਨੂੰ, ਮੈਂ ਇਹ ਕਹਿੰਦਾ ਵੀ ਸਾਨੂੰ ਕੁਛ ਹੋਰ ਆਪਣੀ ਕਮਿਊਨਿਟੀ ਨੂੰ ਇਕੱਠੇ ਹੋ ਕੇ, ਸਾਡੀ ਕਮਿਊਨਿਟੀ 'ਚ ਬਹੁਤ ਸੂਝਵਾਨ ਬੰਦੇ ਨੇ, ਬਿਜ਼ਨਸਮੈਨ ਨੇ, ਆਪਾਂ ਨੂੰ ਗਾਈਡ ਕਰ ਸਕਦੇ ਨੇ। ਕੀ ਸਾਡੇ ਟਰੱਕਿੰਗ ਵਾਲੇ ਬੰਦਿਆਂ ਨੂੰ ਸਾਨੂੰ ਕੋਈ ਹੋਰ ਆਪਸ਼ਨ ਨਹੀਂ, ਕੋਈ ਸਾਨੂੰ ਕੋਈ ਗਾਈਡ ਕਰ ਸਕਦਾ ਵੀ ਨਹੀਂ ਯਾਰ ਤੁਸੀਂ ਇਸ ਟਰੱਕਿੰਗ ਨੂੰ ਥੋੜਾ ਜਿਹਾ ਆਪਸ਼ਨ ਨੂੰ ਛੱਡ ਕੇ ਤੇ ਨਾਲ ਨਾਲ ਕੁਝ ਹੋਰ ਆਪਣੀ ਜੌਬ ਨੂੰ ਕੋਈ ਸੋਚੋ, ਜਾਂ ਕੋਈ ਹੋਰ ਕੰਮ ਬਾਰੇ ਸੋਚੀਏ ਜਿਹਦੇ ਨਾਲ ਸਾਡੇ ਘਰ ਚੱਲ ਸਕਣ। ਭਾਜੀ ਇਸ ਟਾਈਮ ਜਿਨ੍ਹਾਂ ਬੰਦਿਆਂ ਨਾਲ ਆਪਾਂ ਗੱਲ ਕਰਦੇ ਹਾਂ, ਉਹਨਾਂ ਦੇ ਘਰ ਮਤਲਬ ਸਰਵਾਈਵ ਕਰਨਾ ਔਖਾ ਹੋ ਰਿਹਾ ਆ। ਇਨਕਮ ਤੁਹਾਡੀ 5000 ਆ, ਖਰਚੇ ਤੁਹਾਡੇ 10000 ਆ, ਤੁਹਾਡੇ ਟਰੱਕਿੰਗ ਦਾ ਖਰਚਾ ਆ, ਤੁਹਾਡੇ ਘਰ ਦਾ ਖਰਚਾ ਆ, ਮਤਲਬ ਐਕਸਪੈਂਸ ਜਿਹੜੇ ਆ ਉਹ 10000 ਆ, ਇਨਕਮ ਤੁਹਾਡੀ 5000 ਤੇ ਆ ਰਹੀ ਆ। ਹਾਊ ਯੂ ਮਤਲਬ ਸਰਵਾਈਵ ਕਿੱਦਾਂ ਕਰਾਂਗੇ, ਕਿੰਨਾ ਚਿਰ ਸਰਵਾਈਵ ਕਰਾਂਗੇ, ਮੈਨੇਜ ਕਿੱਦਾਂ ਹੋਊਗਾ। ਆਪਾਂ ਸਾਰੇ ਭਾਜੀ ਬੰਦੇ ਸਟ੍ਰੈਸ 'ਚ ਆਏ ਨੇ ਦੇ, ਜਦੋਂ ਲੋਡ ਨਹੀਂ ਮਿਲਦੇ, ਜਦੋਂ 1 ਦਿਨ ਨਹੀਂ ਮਿਲਦਾ, 2 ਦਿਨ ਨਹੀਂ ਮਿਲਦਾ, ਰੇਟ ਨਹੀਂ ਮਿਲਦਾ, ਸਾਰੇ ਸਟ੍ਰੈਸ 'ਚ ਆ ਰਹੇ ਨੇ ਬੰਦੇ। ਕੀ ਸਾਨੂੰ ਹੋਰ ਆਪਸ਼ਨ ਨਹੀਂ ਸੋਚਣੀ ਚਾਹੀਦੀ ਪਲੀਜ਼? ਇਹਦੇ ਬਾਰੇ ਸਾਨੂੰ ਕਮਿਊਨਿਟੀ ਨੂੰ, ਸਾਡੇ ਬਿਜ਼ਨਸਮੈਨ ਬੰਦੇ ਆ, ਜਾਂ ਸਾਨੂੰ ਹੋਰ ਮਤਲਬ ਕੋਈ ਰਸਤਾ ਥੋੜ੍ਹਾ ਜਿਹਾ ਸਾਨੂੰ ਗਾਈਡ ਕਰਨਾ ਚਾਹੀਦਾ। ਸਾਡੀ ਜਿਹੜੀ ਟਰੱਕਿੰਗ ਦੇ ਵਿੱਚ ਆ, ਮੈਂ ਨਹੀਂ ਇਹ ਕਹਿਣਾ ਚਾਹੁੰਦਾ, ਲੇਕਿਨ 50% ਵਿਚਾਰੇ ਜਿਹੜੇ ਹੈਗੇ ਆ ਇੰਨੀ ਨੌਲੇਜ ਨਹੀਂ ਰੱਖਦੇ, ਕਿਉਂਕਿ ਇਸੇ ਕਰਕੇ ਟਰੱਕਿੰਗ ਦੇ ਵਿੱਚ ਆਏ ਆ ਕਿ ਇੱਥੇ ਅਮਰੀਕਾ ਦੇ ਵਿੱਚ ਆਪਾਂ ਬਿਜ਼ਨਸ ਕਿੱਦਾਂ ਕਰਨਾ, ਜਾਂ ਆਪਾਂ ਹੋਰ ਆਪਸ਼ਨ ਕਿਹੜੀ ਦੇਖ ਸਕਦੇ ਹਾਂ। ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਈਜ਼ੀ ਟੂ ਜਿਹੜਾ ਟਰੱਕਿੰਗ ਜਿਹੜਾ ਸੀਗਾ, ਈਜ਼ੀ ਸੀਗਾ। ਟਰੱਕ ਲਾਇਸੈਂਸ ਲਓ, ਸਕੂਲ ਵਾਲੇ ਲਾਇਸੈਂਸ ਦੇ ਦਿੰਦੇ ਆ, ਕੋਈ 2 ਦਿਨ 'ਚ ਦਿੰਦਾ, ਕੋਈ ਹਫ਼ਤੇ 'ਚ ਦਿੰਦਾ, ਕੋਈ 10 ਦਿਨਾਂ 'ਚ ਦਿੰਦਾ। ਉਹਨਾਂ ਨੇ ਵੀ ਕੰਮ ਖਰਾਬ ਕੀਤਾ, ਕਹਿਣਾ ਨਹੀਂ ਚਾਹੀਦਾ। ਹੁਣ ਕੋਈ ਬੰਦਾ ਕਿਸੇ ਨੂੰ, ਡਾਕਟਰ ਨੂੰ ਲਾਇਸੈਂਸ ਦੇ ਦੇਵੇ ਝੂਠੀ, ਲੈ ਵੀ ਡਾਕਟਰ ਤੂੰ ਬਣ ਗਿਆ ਵਾਲਾ ਲਾਇਸੈਂਸ ਲੈ ਲਾ ਤੇ ਜਾਂ ਲੋਕਾਂ ਦੇ ਆਪਰੇਸ਼ਨ ਕਰ, ਉਹ ਬੰਦਾ ਮਾਰੂਗਾ ਨਾ। ਝੂਠਾ ਲਾਇਸੈਂਸ ਲੈ ਕੇ ਡਾਕਟਰ ਦਾ, ਉਹ ਬੰਦੇ ਮਾਰੂਗਾ, ਆਪਰੇਸ਼ਨ ਕਰੂਗਾ, ਗਲਤ ਦਵਾਈਆਂ ਦਊਗਾ। ਇਸ ਤਰ੍ਹਾਂ ਹੀ ਟਰੱਕਿੰਗ ਜੇ ਡਰਾਈਵਿੰਗ ਲਾਇਸੈਂਸ ਕਿਸੇ ਨੂੰ ਦਿੰਦੇ ਆ ਤੇ ਉਹ ਤੁਸੀਂ ਬੰਦੇ ਮਾਰਨ ਵਾਲਾ ਕੰਮ ਕਰਦੇ, ਜੇ ਉਹਨੂੰ ਪੂਰੀ ਨੌਲੇਜ ਹੀ ਨਹੀਂ 100% ਹੈਗੀ ਤਾਂ। ਇਹ ਟਰੱਕਿੰਗ ਸਕੂਲ ਇਨਵੋਲਵ ਆ ਪੂਰੇ ਭਾਜੀ। ਲੈਣ ਵਾਲੇ ਵੀ ਇਨਵੋਲਵ ਆ ਨਾ, ਇਕੱਲੇ ਲੈਣ ਵਾਲੇ ਵੀ ਇਨਵੋਲਵ ਆ, ਸਾਰੇ ਇਨਵੋਲਵ ਆ। ਪਰ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਫ ਯੂ ਨਾਟ ਕੰਪਲੀਟ, ਤੁਸੀਂ ਨਹੀਂ ਕੰਪਲੀਟ ਕਰਦੇ, ਤੁਹਾਨੂੰ ਆਪਾਂ ਲਾਇਸੈਂਸ ਨਹੀਂ ਦੇ ਸਕਦੇ, ਤੁਸੀਂ ਪਾਸ ਨਹੀਂ ਹੋ ਸਕਦੇ ਜੀ। ਥੈਂਕ ਯੂ ਬਿਲਕੁਲ ਹੋਣਾ ਚਾਹੀਦਾ ਸਾਰਾ ਕੁਝ। ਇਹਦੇ ਬਾਰੇ ਕੁਝ ਉਹਨਾਂ ਚੀਜ਼ਾਂ ਬਾਰੇ ਸੋਚੋ ਜੀ। ਏਦਾਂ ਹੈਗਾ, ਤੁਸੀਂ ਗੱਲਾਂ ਕਰਦੇ ਸਤਿਯੁਗ ਦੀਆਂ, ਇਹ ਕਲਯੁਗ ਆ। ਸਤਿਯੁਗ ਦੀਆਂ ਗੱਲਾਂ ਇਹ ਸਾਰੀਆਂ। ਦੇਖੋ, ਸਾਰਿਆਂ ਨਾਲੋਂ ਪਹਿਲਾ ਇੱਕ ਜਿਹੜਾ ਰੂਲ ਆ, ਇਫ ਯੂ ਡੋਂਟ ਨੋ ਹਾਊ ਟੂ ਡੂ ਦਾ ਬਿਜ਼ਨਸ, ਡੋਂਟ ਕਮ ਟੂ ਦਾ ਬਿਜ਼ਨਸ, ਡੋਂਟ ਡੂ ਇਟ। ਠੀਕ ਹੈ, ਸਾਰਿਆਂ ਨਾਲੋਂ ਪਹਿਲਾ ਰੂਲ ਹੈ, ਕਾਮਨ ਸੈਂਸ ਹੈ। ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਦੂਸਰੀ ਚੀਜ਼, ਮੈਂ ਕੱਲ ਵੀ ਡੀਲਰਸ਼ਿਪ ਦੇ ਉੱਤੇ ਸੀਗਾ, ਮੈਂ ਕਿਹਾ ਵੀ ਤੁਸੀਂ ਕਦੀ ਆਪਾਂ ਇਹ ਚੀਜ਼ ਸੋਚੀ ਆ ਕਿ ਜਿਹੜੇ ਟਰੱਕ ਬਾਏ ਕੀਤੇ ਆ, ਕਿਸੇ ਵੀ ਹੋਰ ਕਮਿਊਨਿਟੀ ਨੇ 1.5 ਲੱਖ ਦਾ ਟਰੱਕ 2.5 ਲੱਖ ਦਾ ਬਾਏ ਕੀਤਾ? ਜ਼ੀਰੋ। ਕਿਸੇ ਕਮਿਊਨਿਟੀ ਨੇ 2.5 ਲੱਖ ਦਾ ਟਰੱਕ ਨਹੀਂ ਬਾਏ ਕੀਤਾ। ਕਿੰਨਾ ਅਸੀਂ ਇਸ ਰੇਡੀਓ ਦੇ ਉੱਤੇ ਰੌਲਾ ਪਾਇਆ ਉਸ ਸਮੇਂ ਦੇ ਵਿੱਚ ਵੀ ਟਰੱਕ ਇਸ ਭਾਅ ਤੇ ਨਾ ਬਾਏ ਕਰੋ, ਟਰੱਕ ਇਸ ਰੇਟ ਤੇ ਬਾਏ ਨਾ ਕਰੋ, ਟਰੱਕ ਇਸ ਰੇਟ ਤੇ ਨਾ ਲਓ, ਟ੍ਰੇਲਰ ਨਾ ਲਓ, ਉਹ ਕੰਮ ਨਹੀਂ ਹੋਣਾ, ਕੰਮ ਨਹੀਂ ਆਉਣਾ। ਬਹੁਤ ਜ਼ਿਆਦਾ ਰੌਲਾ ਪਾਇਆ। ਭਾਜੀ ਤੁਸੀਂ ਕਹਿੰਦੇ ਆ ਸਿਆਣੇ ਬੰਦੇ, ਇੱਥੇ ਅਸੀਂ 3 ਜਣੇ ਬੈਠ ਕੇ ਰੌਲਾ ਪਾਉਂਦੇ ਆ ਤੇ ਸਾਨੂੰ ਲੋਕੀ ਕਮਲੇ ਦੱਸਦੇ ਆ, ਸਾਨੂੰ ਕਹਿੰਦੇ ਵੀ ਇਹ ਡਰਾਉਂਦੇ ਆ। ਠੀਕ ਹੈ ਨਾ। ਹੁਣ ਜੇ ਕਿਸੇ ਦੀ ਆਮਦਨ 5000 ਆ, ਉਹਦਾ ਖਰਚਾ 10000 ਆ, ਕਿਹੜਾ ਮੂਰਖ ਆ ਜਿਹੜਾ ਏਦਾਂ ਦੇ ਕੰਮ ਕਰਕੇ ਕਹੂਗਾ ਮੈਂ ਸਰਵਾਈਵ ਕਰ ਲੈਣਾ? ਔਰ ਉਹਨੂੰ ਕਿਹੜੇ ਬੰਦੇ ਨੇ ਸਮਝਾਉਣ ਦੇ ਉਹਨੇ ਸਮਝ ਜਾਣਾ? ਠੀਕ ਹੈ ਨਾ। ਇਹ ਤਾਂ ਕਾਮਨ ਸੈਂਸ ਦੀਆਂ ਗੱਲਾਂ ਯਾਰ। ਇਹ ਤੁਸੀਂ ਮਤਲਬ ਇੱਥੇ ਰੌਲਾ ਪਤਾ ਕੀ ਆ? ਇੱਥੇ ਰੌਲਾ ਆ ਭੇਡ ਚਾਲ ਦਾ, ਵੀ ਉਹਨੇ ਟਰੱਕ ਲਿਆ ਤੇ ਮੈਂ ਵੀ ਲੈਣਾ, ਉਹਨੇ ਘਰ ਲਿਆ ਤਾਂ ਮੈਂ ਵੀ ਲੈਣਾ, ਉਹਨੇ ਜੀ ਵੈਗਨ ਲਈ ਤੇ ਮੈਂ ਵੀ ਲੈਣੀ। ਰੌਲਾ ਸਿਰਫ ਆ। ਠੀਕ ਹੈ ਨਾ। ਇਸ ਕਰਕੇ ਇਹ ਜਿਹੜੀ ਮੂਰਖਤਾ ਆ, ਇਹ ਕਿਸੇ ਦੇ ਸਮਝਾਇਆ ਸਮਝ ਨਹੀਂ ਆਉਂਦੀ। ਇਹ ਜਦੋਂ ਬੰਦਾ ਆਪ ਕਿਸ਼ਤੀ 'ਚ ਡੁੱਬਦਾ, ਨਾਲ ਦੂਜਿਆਂ ਲੈ ਕੇ ਡੁੱਬਦਾ ਨਾ, ਫੇਰ ਇਹ ਸਮਝ ਆਉਂਦੀ ਆ। ਸੋ ਸਮਝਾਉਣ ਵਾਲੀ ਗੱਲ ਤਾਂ ਆਪਣੇ ਤੇ ਪਾਰ ਆ।
ਠੀਕ ਹੈ ਨਾ। ਆਪਾਂ ਤਾਂ ਕਾਮਨ ਜਿਹੀਆਂ ਗੱਲਾਂ ਸਮਝਾਉਣੇ, ਭਾਈ ਚੱਪਲਾਂ ਪਾ ਕੇ ਨਾ ਜਾਓ, ਇੱਥੋਂ ਤੱਕ ਨਹੀਂ ਸਮਝਦੇ ਤਾਂ ਹੋਰ ਉਹਨਾਂ ਨੇ ਕੀ ਸਮਝਣਾ। ਇੱਥੋਂ ਦੀ ਰੂਲ ਐਂਡ ਰੈਗੂਲੇਸ਼ਨ ਹੈ, ਟਰੱਕ ਦੇ ਵਿੱਚ ਤੁਸੀਂ ਚੱਪਲਾਂ ਪਾ ਕੇ ਟਰੱਕ ਨਹੀਂ ਚਲਾ ਸਕਦੇ। ਹੁਣ ਇਹ ਤੋਂ ਹੋਰ ਅੱਗੇ ਕਾਮਨ ਸੈਂਸ ਵਾਲਾ ਕੀ, ਮਤਲਬ ਕਿ ਅਗਲੇ ਨੂੰ ਸਮਝਾ ਦਈਏ ਕੀ, ਕੋਈ ਬਿਜ਼ਨਸਮੈਨ ਆਣ ਕੇ ਕੀ ਇਹਨਾਂ ਨੂੰ ਆਈਡੀਆ ਸਮਝਾ ਲੂਗਾ। 8 ਮਹੀਨੇ ਹੋ ਚੱਲੇ, 9ਵਾਂ ਮਹੀਨਾ ਚੜ ਗਿਆ, ਆਪਣੀ ਸਾਈਡ ਦੇ ਉੱਤੇ ਕੋਰਸ ਲੱਗਿਆ ਨੂੰ, ਅਜੇ ਤੱਕ ਇੱਕ ਬੰਦੇ ਨੇ ਕੋਰਸ ਨਹੀਂ ਕੀਤਾ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਵੀ ਦੇਖ ਕੇ, ਸਮਝ ਕੇ ਵੀ ਕਮਾਲ ਹੀ ਹੋ ਗਈ ਆ। ਮਤਲਬ ਕਿ ਬੰਦਿਆਂ ਨੂੰ ਤੁਸੀਂ ਕਹਿੰਦੇ ਆ ਬੰਦਿਆਂ ਨੂੰ ਸਮਝਾਈਏ, ਪੜ੍ਹਾਈਏ, ਲਿਖਾਈਏ, ਕੀ ਕਰ ਸਕਦੇ ਆ ਤੁਸੀਂ ਇੱਥੇ? ਅਸੀਂ ਨਾ ਕਈ ਦਿਨਾਂ ਤੋਂ ਰੌਲਾ ਪਾ ਰਹੇ ਹਾਂ ਵੀ ਯੂਐਸ ਦੀ ਕਾਂਗਰਸ 'ਚ ਬਿੱਲ ਪਾਸ ਹੋ ਗਿਆ ਵੀ ਜੇ ਤੁਹਾਨੂੰ DUI ਮਿਲੀ ਆ ਤੇ ਤੁਹਾਨੂੰ ਇਮੀਡੀਏਟਲੀ ਡਿਪੋਰਟ ਕੀਤਾ ਜਾਊਗਾ। ਕਾਂਗਰਸ ਤੋਂ ਬਾਅਦ ਸੈਨੇਟ ਜਾਣਾ ਆ ਤੇ ਪ੍ਰੈਜ਼ੀਡੈਂਟ ਕੋਲ ਜਾਣਾ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਹੀ ਲੈ ਕੇ ਆਇਆ। ਇਹ ਬਿੱਲ ਬਣ ਜਾਣਾ, ਹਜੇ ਬਣਿਆ ਨਹੀਂ। ਪਰ ਹੁਣ ਤੁਸੀਂ ਦੇਖੋ ਵੀ ਇੱਥੇ ਜੇ ਟਰੱਕ ਬੰਦਾ ਡਰੰਕ ਡਰਾਈਵਿੰਗ ਕਰ ਰਿਹਾ ਤਾਂ ਫਿਰ ਤੁਸੀਂ ਉਹ 'ਚ ਕੀ ਸਮਝਾਉਣ ਵਾਲੀ ਗੱਲ ਆ? ਉਹ ਵੀ ਨਾਨ ਸਿਟੀਜ਼ਨ ਆ। ਸੋ ਹੁਣ ਤੁਸੀਂ ਦੇਖ ਲਓ ਇੱਥੋਂ ਫਿਰ ਕੀ ਕਰ ਸਕਦੇ ਹੋ। ਬਿਲਕੁਲ। ਤੇ ਜਿਹੜੀ ਉਹਨਾਂ ਨੇ ਕਿਹਾ ਸੀ ਨਾ ਵੀ ਹੋਰ ਜੌਬਸ ਜਾਂ ਹੋਰ, ਦੇਖੋ ਇੱਥੇ ਫਰੈਜ਼ਨੋ ਕਮਿਊਨਿਟੀ ਕਾਲਜ ਦੇ ਵਿੱਚ ਆਈ ਥਿੰਕ ਗੁਰਮਿੰਦਰ ਸਿੰਘ ਸੰਘਾ ਹੋਣਾ ਨੇ ਕਈ ਕੋਰਸ ਇੱਦਾਂ ਦੇ ਚਲਾਏ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦੇ ਵਿੱਚ ਉਹਨਾਂ ਕੋਰਸਿਸ ਦੇ ਬਾਰੇ ਪਤਾ ਕਰਨ ਦੀ। HVAC ਆ, ਪਲੰਬਿੰਗ ਦੇ ਆ, ਹੋਰ ਕਿੰਨੇ ਜਿਹੜੇ ਆ ਤੁਹਾਡੇ ਟ੍ਰੇਡਸ ਦੀਆਂ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸਿੱਖਣ ਦੇ ਵਿੱਚ ਕੋਈ ਹਰਜ ਨਹੀਂ, ਜਿੰਨੀ ਦੇਰ ਤੱਕ ਇਹ ਕੰਮ ਚੱਲਦਾ ਚਲਾ ਲਓ, ਪਰ ਸਿੱਖ ਕੇ ਰੱਖਿਆ ਹੋਵੇ ਨਾਲ ਜਿਹੜਾ ਉਹ ਵੀ ਕੰਮ ਵਧੀਆ ਤੁਹਾਨੂੰ ਜਿਹੜਾ ਉਹ ਆਮਦਨ ਜਿਹੜੀ ਉਹ ਦਿੰਦਾ, ਨਾਲੇ ਘਰ ਦੇ ਘਰ ਜਿਹੜੇ ਤੁਸੀਂ ਰਹਿੰਦੇ ਆ, ਹੋਰ ਚੀਜ਼ਾਂ ਤੋਂ ਤੁਹਾਨੂੰ ਜਿਹੜੀ ਆ ਉਹ ਬੱਚਤ ਜਿਹੜੀ ਉਹ ਰਹਿੰਦੀ ਹੈ। ਸੋ ਜ਼ਰੂਰ ਇੱਧਰ ਉੱਧਰ ਆਪਾਂ ਨੂੰ ਜ਼ਰੂਰ ਹੱਥ ਪੱਲਾ ਨਾਲ ਟਰਾਂਸਪੋਰਟੇਸ਼ਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੀਲਡ ਆ। ਆਪਣੇ ਆ VTA ਆ ਸਾਡੇ ਏਰੀਏ ਦੇ ਵਿੱਚ, ਵੈਲੀ ਟਰਾਂਸਪੋਰਟੇਸ਼ਨ ਅਥਾਰਟੀ, ਮੈਨੂੰ ਲੱਗਦਾ 400 ਪੰਜਾਬੀ ਆ ਉਹ 'ਚ ਡਰਾਈਵਰ। ਸੋ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਬੱਸਾਂ, ਸਕੂਲਾਂ ਦੀਆਂ ਬੱਸਾਂ ਆ, ਮਿਲਟਰੀ ਦੇ ਵਿੱਚ ਬੜਾ ਈਜ਼ੀ ਆ ਜਾਣਾ। ਜੇ ਤੁਸੀਂ ਟਰੱਕਿੰਗ 'ਚ ਜਾਣਾ ਮਿਲਟਰੀ 'ਚ, ਨਾਲੇ ਕਿੰਨੇ ਫਾਇਦੇ ਆ ਮਿਲਟਰੀ 5 ਸਾਲ ਸਰਵ ਕਰਨ ਤੋਂ ਬਾਅਦ। ਸੋ ਬਹੁਤ ਫੀਲਡ ਆ।